अस्सलाम वालेकुम, सत श्री अकाल, प्रणाम दोस्तों। साडी अज की वीडियो हैगी आ हड़ नूं लैके। साडे चढ़दे पंजाब दे विच बहुत सारी तबाही मचाई हुई आ। ये कुदरती आफत आ, किसी का कोई कसूर नहीं, कोई जोर नहीं। लेकिन जिहड़ी गल करन वाली आ वो ये आ कि मुसीबत की घड़ी विच असीं अपने चढ़दे पंजाब दे वीरां दे नाल किन्ना खड़े आ, किन्ना खड़ना चाहिदा आ, अगे सानूं की सोचना चाहिदा उन्हां दे बारे। एक लंबी दास्तान आ ते थोड़ी बहुती गल करन दी कोशिश करांगे। बाकी पिछले साल जदों पाकिस्तान दे विच हड़ आया सी, साडे चढ़दे पंजाब दे वीर जिहड़े सी उन्हां ने बहुत हैल्प की। खालसा एड पाकिस्तान च आई, उन्होंने अपना मौके ते पहुँच के हैल्प की। जिहड़े मुतासरा लोग सीगे उस दे नाल वो लोग भी सामने आए जिन्हों ने सानू टैलीफोन करके दिन रात पुछते होंदे सी भी की बनया, कोई नुकसान तो नहीं होया, किन्ना कुछ नुकसान हो गया। ये सारियां गल्लां बातां वो बाखबर रहने की कोशिश करते सी और दावा करते सी कि अगर बार्डर खुला हुंदा तो असीं अपना ट्रालियां भर के बार्डर तो पार अपने लਹਿੰਦੇ पंजाब के वीरां लई जिहड़ा समान आ, जरूरत दीयां चीज़ां असीं लैके आईए। लेकिन वो बार्डरां दीयां कुछ अपने कानून कायदे हुंदे आ जिहड़े इस तरह नहीं आ सकते। अज चढ़दे पंजाब दे विच हड़ ने बहुत सारी तबाही मचाई हुई आ। देखते असीं कि पूरे घरां दे घर रोड़ के लै गए, बहुत ज़्यादा समान जिहड़ा ना बहुत सारा, जिन्हां विच जानवरां दी शक्ल च ला लो जां होर चीज़ां, गड्डियां कागज़ दीयां कश्तियां तरह रुड़ियां फिरदियां। बिल्कुल, की कहना चाहोगे इहदे बारे? जी नासिर किसाना साहब ते चैनल एक पिंड पंजाब दा दी तरफों सारिਆਂ ਨੂੰ ਸਾਰੇ ਲੋਕਾਂ ਜਿੰਨੇ ਵੀ ਦੇਖ ਰਹੇ ਆ ਧੰਨਵਾਦੀ ਹਾਂ ਮੈਂ ਕਿ ਬੋਲਣ ਦਾ ਇਸ ਮੁੱਦੇ ਤੇ ਮੌਕਾ ਦਿੱਤਾ। ਕਿਸਾਨਾ ਸਾਹਿਬ ਬਹੁਤ ਹੀ ਦੁੱਖ ਭਰਿਆ ਹੋਇਆ ਇਹ ਸਮਾਂ ਚੱਲ ਰਿਹਾ ਚੜ੍ਹਦੇ ਪੰਜਾਬ ਤੇ ਲਹਿੰਦਾ ਪੰਜਾਬ ਇਸ ਟਾਈਮ ਦੇ ਵਿੱਚ ਆਪਣੇ ਚੜ੍ਹਦੇ ਪੰਜਾਬ ਦੇ ਵੀਰਾਂ ਨਾਲ ਜਾਂ ਇਨਸਾਨੀਅਤ ਨਾਲ ਜਿੱਥੇ ਵੀ ਕਿਤੇ ਇਹੋ ਜਿਹੀ ਸਿਚੁਏਸ਼ਨ ਆ ਉਹ ਨਾਲ ਖੜਨਾ ਚਾਹੁੰਦਾ। ਲੇਕਿਨ ਜੋ ਸੂਰਤ ਹਾਲ ਆ ਅਸੀਂ ਬਾਰਡਰਸ ਨੂੰ ਜੋ ਲੈ ਕੇ ਬਣਾਇਆ ਹੋਇਆ, ਮੈਂ ਪਿਛਲੇ ਦਿਨਾਂ BJP ਦੇ ਜਿਹੜੇ ਪੰਜਾਬ ਦੇ ਉੱਥੇ ਹੈਗੇ ਆ ਸੇਵਾਕਾਰ ਜਾਂ ਪੰਜਾਬ ਨੂੰ ਜਿਹੜੇ ਦੇਖਦੇ BJP ਦੇ ਜਿਹੜੇ ਉਹਨਾਂ ਦੀ ਇੱਕ ਕਾਨਫਰੰਸ ਦੇਖ ਰਿਹਾ ਸੀਗਾ। ਉਹਨਾਂ ਨੇ ਕੁਝ ਵਧੀਆ ਗੱਲਾਂ ਵੀ ਕੀਤੀਆਂ। ਉਹਦੇ ਵਿੱਚ ਇਹ ਸੀ ਕਿ ਅਸੀਂ ਪਾਕਿਸਤਾਨ ਨਾਲ ਬਾਰਡਰ ਜਿਹੜੀ ਸਿਚੁਏਸ਼ਨ ਆ ਸੈੱਟ ਕਰਨਾ ਚਾਹੁੰਦੇ ਹਾਂ ਤੇ ਅਸੀਂ ਕਰ ਰਹੇ ਹਾਂ, ਉੱਤੇ ਗੱਲਬਾਤ ਹੋ ਰਹੀ ਹੈ ਉਹਨਾਂ ਨੇ ਕਿਹਾ। ਤੇ ਇਸ ਚੀਜ਼ ਨੂੰ ਵੀ ਉਹਨਾਂ ਨੇ ਸਰਾਇਆ ਕਿ ਅਸੀਂ ਹੈਡ ਸੁਲੇਮਾਨਕੀ ਦੇ ਜਿਹੜੇ ਬੰਦ ਖੋਲੇ ਆ, एक बहुत बड़ा कदम, बहुत ज़्यादा मुहब्बत की तरफ एक मैं समझना पहला कदम। बिल्कुल किसाना साहब हैड सुलेमानकी उकाड़े तो जो ਆਪਾਂ ਨਿਕਲਦੇ ਹਾਂ ਉੱਥੋਂ ਖੋਲੇ ਜਾਂਦੇ ਆ ਸਤਲੁਜ ਦੇ ਬੰਦ ਜਿਹੜੇ ਆ। ਉਹਦੇ ਵਿੱਚ ਸਿਚੁਏਸ਼ਨ ਇਹ ਸੀ ਕਿ ਪੰਜਾਬ ਦਾ ਜਿਹੜਾ ਮਾਲਵਾ ਬੈਲਟ ਆ ਸਾਰਾ ਡੁੱਬਣ ਦਾ ਖਤਰਾ ਸੀਗਾ ਜਦੋਂ ਇਹ ਖੋਲੇ ਗਏ ਬੈਲਟ। ਬਹੁਤ ਸਾਰੇ ਜ਼ਿਲ੍ਹੇ ਉਹਨਾਂ ਦੇ 3 ਤੋਂ 4 ਜ਼ਿਲ੍ਹੇ ਗੇਟ ਖੋਲੇ ਜਦੋਂ, ਤੇ ਉਹ ਜਿਹੜਾ ਪਾਕਿਸਤਾਨ 'ਚ ਆਇਆ, ਪਾਕਿਸਤਾਨ 'ਚ ਵੀ ਉਹਨੇ ਕੋਈ ਇਹ ਨਹੀਂ ਕਿ ਐਵੇਂ ਲੰਘ ਗਿਆ, ਨੁਕਸਾਨ ਇੱਧਰ ਵੀ ਬਹੁਤ ਕੀਤਾ। ਨੁਕਸਾਨ ਇੱਧਰ ਇਹ ਸੀਗਾ ਕਿ ਇੱਧਰ ਚਲੋ ਪਿੰਡਾਂ ਨੂੰ ਨਹੀਂ ਚੜ੍ਹਿਆ, ਥੋੜ੍ਹੇ ਬਹੁਤੇ ਜਿਹੜੀਆਂ ਕੱਚੀਆਂ ਆਬਾਦੀਆਂ ਸੀ ਉੱਥੇ ਚੜ੍ਹ ਗਿਆ, ਜਾਂ ਫਿਰ ਫਸਲਾਂ ਨੂੰ ਨੁਕਸਾਨ, ਫਸਲਾਂ ਦਾ ਬਹੁਤ ਲੱਖਾਂ ਏਕੜ ਦਾ ਸਾਡਾ ਉੱਥੇ ਰਕਬਾ ਹੈ ਪਾਕਪਤਨ ਸਾਈਡ 'ਤੇ, ਉੱਥੇ ਠੇਕੇਦਾਰਾਂ ਦਾ ਕਾਫੀ ਨੁਕਸਾਨ ਹੋਇਆ ਬਹੁਤ। ਉਹਨਾਂ ਨੇ ਝੋਨਾ ਲਾਇਆ ਸੀ, ਦੇਖਿਆ ਉਹ ਚਲੋ ਇਹ ਉਹ ਨੁਕਸਾਨ ਆ ਜਿਹੜਾ ਅਗਲੇ ਸਾਲ ਪੂਰਾ ਹੋ ਜਾਣਾ, ਲੇਕਿਨ ਦਾ ਨੁਕਸਾਨ ਹੋ ਜਾਂਦਾ ਉਹ ਨਹੀਂ ਪੂਰਾ। ਇਨਸਾਨੀਅਤ ਨੂੰ ਦੇਖਦੇ ਹੋਏ ਕਿ ਇਨਸਾਨੀਅਤ ਉਧਰ ਰੁੜ ਰਹੀ ਆ, ਉਧਰ ਇਨਸਾਨਾਂ ਨੂੰ ਮੁਸ਼ਕਿਲ ਆ, ਪਿੰਡਾਂ ਦੇ ਪਿੰਡ। ਮੈਂ ਕਿਸਾਨਾ ਸਾਹਿਬ ਕੱਲ੍ਹ ਜਾਂ ਪਰਸੋਂ ਗੱਲ ਕੀਤੀ ਆਪਣੇ ਬਜ਼ੁਰਗਾਂ ਨਾਲ, ਪਿੰਡ ਦੇ ਕੁਛ ਬੈਠੇ ਸੀ ਬਜ਼ੁਰਗਾਂ ਨਾਲ ਵੀ ਉਧਰ ਹੜ੍ਹ ਆ ਗਿਆ। ਉਹ ਮੈਂ ਜਿੱਦਣ ਨੂੰ ਵੀ ਹੁਣ ਲੰਘਦਾ ਮੈਨੂੰ ਪੁੱਛਦੇ ਆ ਕੀ ਸੂਰਤ ਹਾਲ ਆ ਹੁਣ ਉਧਰ, ਉਹ ਸਾਡੇ ਦੇਸ਼ ਦੀ ਕੀ ਸੂਰਤ ਹਾਲ ਆ, ਉਹ ਕਿਹੜਾ ਜ਼ਿਲ੍ਹਾ ਡੁੱਬ ਗਿਆ ਤੇ ਕਿਹੜੇ ਰਹਿ ਗਿਆ, ਕਿੱਥੇ ਪਾਣੀ ਆ ਗਿਆ, ਪੁੱਛਦਾ ਸਹੀ, ਦੱਸਦਾ ਸਹੀ ਕੁਛ। ਉਧਰ ਰਾਬਤੇ ਹੁੰਦੇ, ਉਹਨਾਂ ਨੂੰ ਤਸੱਲੀਆਂ ਦਿੱਤੀਆਂ। ਸਾਡੀ ਫਿਕਰ ਆ ਦਿਲੋਂ, ਯਾਨੀ ਕਿ ਇਹ ਹੈਗੀ, ਇਹ ਨਹੀਂ ਕਿ ਕੋਈ ਅਸੀਂ ਪ੍ਰੋਟੋਕੋਲ ਪੂਰਾ ਕਰਨਾ ਕਿ ਅਸੀਂ ਪੁੱਛ ਕੇ ਬਸ ਜੀ ਆਪਣਾ, ਨਹੀਂ, ਉਹ ਦਿਲੋਂ ਇੱਕ ਚੀਜ਼ ਨਿਕਲਦੀ ਆ ਕਿ ਨਹੀਂ ਉਹ ਸਾਡੇ ਜਿਹੜੇ ਨਾ ਰੁੜ ਰਹੇ ਆ, ਜਿੱਦਾਂ ਵੀ ਇਨਸਾਨੀਅਤ ਦਾ ਦੁੱਖ ਪਹਿਲੋਂ। ਤੇ ਬਾਕੀ ਪਾਕਿਸਤਾਨ ਦੀ ਸਾਰੀ ਆਵਾਮ ਨਾਲ ਖੜਨਾ ਚਾਹੁੰਦੀ ਹੈ। ਇਹੀ ਜਿਹੜੀ ਆ ਪਿਛਲੇ ਸਾਲ ਹੰਢਾਈ ਆ ਅਸੀਂ, ਬਹੁਤ ਬੁਰੇ ਹਾਲਾਤ ਇੱਥੇ ਵੀ ਹੋਏ। ਚੜ੍ਹਦੇ ਪੰਜਾਬ 'ਚ ਜਿਹੜੇ ਬਾਹਰ ਲੋਕ ਸੀਗੇ NRI ਆਪਾਂ ਜਿਹਨਾਂ ਨੂੰ ਕਹਿ ਲੈਂਦੇ ਆ, ਉਹਨਾਂ ਨੇ ਬਹੁਤ ਸਾਰੀ, ਚਾਹੇ ਉਹ ਸਿੱਖ ਸੀ, ਬਿਲਕੁਲ ਜ਼ਿਆਦਾ ਤਾਦਾਦ ਸਿੱਖਾਂ ਦੀ ਸੀ, ਲੇਕਿਨ ਥੋੜੀ ਤਾਦਾਦ ਵਿੱਚ ਹਿੰਦੂਆਂ ਨੇ ਵੀ, ਹਰ ਬੰਦੇ ਨੇ ਕੀਤਾ, ਆਪਾਂ ਉਹਨਾਂ ਨੂੰ ਮਾਈਨਸ ਨਹੀਂ ਕਰ ਸਕਦੇ, ਨਹੀਂ ਹਰ ਬੰਦੇ ਨੇ, ਉਹਨਾਂ ਨੇ ਵੀ ਬਹੁਤ ਜ਼ਿਆਦਾ ਅਮਦਾਦ ਕੀਤੀ ਪਾਕਿਸਤਾਨੀ ਲੋਕਾਂ ਦੀ। ਔਰ ਉਹਨਾਂ ਨੂੰ ਪਤਾ ਲੱਗਾ ਵੀ ਪਾਕਿਸਤਾਨ 'ਚ ਕਿਹੜੀਆਂ ਤਨਜ਼ੀਮਾਂ ਸਹੀ ਕਰ ਰਹੀਆਂ ਕੰਮ, ਇਸ ਕਰਕੇ ਪਤਾ ਲੱਗਾ ਕਿ ਉਹ ਟੱਚ ਹੋਏ ਸੀ ਇਸ ਚੀਜ਼। ਬਿਲਕੁਲ। ਬਾਕੀ ਦੇਖੋ ਅੱਜ ਤੋਂ ਅਗਰ ਆਪਾਂ ਕੁਝ ਸਾਲ ਪਿੱਛੇ ਦੀ ਗੱਲ ਕਰੀਏ ਤਾਂ ਇੱਕ ਦੂਜੇ ਦੇ ਦੁੱਖ 'ਚ ਖੁਸ਼ ਹੁੰਦੇ ਸੀ। ਬਿਲਕੁਲ।
ਵੀ ਚੰਗਾ ਹੋਇਆ ਇਹਦੇ ਨਾਲ ਆ ਹੋਇਆ। ਉਹਦੀ ਵਜ੍ਹਾ ਕੀ ਸੀ ਕਿ ਮੀਡੀਆ ਨੇ ਇੱਕ ਦੂਜੇ ਨੂੰ ਦੁਸ਼ਮਣ ਦੇ ਤੌਰ ਤੇ ਪੇਸ਼ ਨਫ਼ਰਤ ਕੀਤਾ। ਬਹੁਤ ਫੈਲਾਈ ਸੀ। ਠੀਕ ਆ। ਮੈਂ ਅਕਸਰ ਗੱਲ ਕਰਦਾ ਹੁੰਦਾ ਕਿ ਆਪਾਂ ਨੂੰ ਇੱਕ ਟਰੈਕ ਦੀ ਜ਼ਰੂਰਤ ਹੁੰਦੀ ਹੈ, ਟਰੈਕ ਬਦਲਣਾ ਪੈਂਦਾ ਆਪਾਂ ਨੂੰ। ਟਰੈਕ ਬਦਲ ਲਈਏ ਤਾਂ ਸਾਨੂੰ ਉਹਨਾਂ ਦੇ ਦੁੱਖ ਵੀ ਆਪਣੇ ਦੁੱਖ ਲੱਗਦੇ ਆ, ਇਸ ਟਰੈਕ ਨੂੰ ਉਹਨਾਂ ਦੇ ਸੁੱਖ 'ਚ ਵੀ ਸਾਨੂੰ ਖੁਸ਼ੀ ਮਿਲਦੀ ਆ। ਇਸ ਟਰੈਕ ਨੂੰ ਬਦਲਣ 'ਚ ਕਿਸਾਨਾ ਸਾਹਿਬ ਤੁਹਾਡਾ ਬਹੁਤ ਵੱਡਾ ਹੱਥ ਆ। ਹੋਰ ਜਿਹੜੇ ਆਪਣੇ ਵੀਰ ਕੰਮ ਕਰ ਰਹੇ ਇਹਨੇ ਆ, ਵੀ ਕੰਮ ਕਰ ਰਹੇ ਇਹ ਪਾਰਟੀਸ਼ਨਰ ਇੱਕ ਐਸਾ ਇਹਨਾਂ ਨੇ ਚੇਂਜ ਲੈ ਕੇ ਆਂਦਾ ਜੋ ਵੱਡੇ ਵੱਡੇ ਪੋਲੀਟੀਸ਼ੀਅਨ ਨਹੀਂ ਲੈ ਕੇ ਆ ਸਕਦੇ ਸੀ, ਬਹੁਤ ਵੱਡੇ ਮੀਡੀਆ ਗਰੁੱਪ ਨਹੀਂ ਲੈ ਕੇ ਆ ਸਕਦੇ ਸੀ, ਬਹੁਤ ਵੱਡੀਆਂ ਏਜੰਸੀਆਂ ਜਿਹੜੀਆਂ ਕੰਮ ਮੁਹੱਬਤ ਦਾ ਪੈਗਾਮ ਦੇਣਾ ਚਾਹੁੰਦੀਆਂ ਉਹ ਨਹੀਂ ਕਰ ਸਕਦੀਆਂ ਸੀਗੀਆਂ, ਜੋ ਤੁਸੀਂ ਕਰਤਾ। ਜਾਂ ਆਪਣੇ ਨਾਲ ਜੁੜੇ ਜਿਹੜੇ ਹੋਰ ਬੰਦੇ ਕਰ ਰਹੇ ਆ ਉਹਨਾਂ ਨੇ ਕਰਤਾ। ਬਹੁਤ ਵੱਡਾ ਚੇਂਜ ਆ ਇਹ। ਇੱਕ ਵਰਲਡ ਵਾਈਡ ਐਪਰੀਸ਼ੀਏਸ਼ਨ ਇਹਨੂੰ ਮਿਲ ਵੀ ਰਹੀ ਹੈ ਤੇ ਮਿਲਣੀ ਵੀ ਚਾਹੀਦੀ ਆ ਹੋਰ। ਹਾਂਜੀ ਕਿਸਾਨਾ ਸਾਹਿਬ, ਇਹ ਜਿਹੜਾ ਇਸ ਟਾਈਮ ਸੂਰਤ ਹਾਲ ਚੱਲ ਰਹੀ ਹੈ ਜੋ ਦੇਖ ਰਹੇ ਹਾਂ ਅਸੀਂ, ਇਹਦੇ ਪਿੱਛੇ ਵੀ ਸਾਨੂੰ ਥੋੜ੍ਹਾ ਜਿਹਾ ਝਾਂਕਣਾ ਚਾਹੀਦਾ ਕਿ ਪਿਛਲੇ ਸਾਲ ਪਾਕਿਸਤਾਨ 'ਚ ਹਾਲਾਤ ਹੋਏ, ਅੱਜ ਉੱਧਰ ਹੋ ਰਹੇ ਆ। ਕਲਾਈਮੇਟ ਚੇਂਜ ਦੀ ਵਜ੍ਹਾ ਤੋਂ ਅਸੀਂ ਆਪਣਾ ਬੁਰਾ ਆਪ ਬਹੁਤ ਕੀਤਾ। ਅਸੀਂ ਫੈਕਟਰੀਆਂ ਤਾਂ ਅੰਧਾਧੁੰਦ ਲਾਈਆਂ, ਅਸੀਂ ਮਾਹੌਲ ਨੂੰ ਖਰਾਬ ਤਾਂ ਅੰਧਾਧੁੰਦ ਕੀਤਾ, ਕੁਦਰਤ ਨਾਲ ਖੇਡ ਤਾਂ ਅਸੀਂ ਬਹੁਤ ਕੀਤੀ ਹੈ, ਖਿਲਵਾੜ ਕੁਦਰਤ ਨਾਲ ਬਹੁਤ ਕੀਤਾ, ਲੇਕਿਨ ਅਸੀਂ ਕੁਦਰਤ ਨੂੰ ਸੰਭਾਲਿਆ ਨਹੀਂ। ਅਸੀਂ 14 ਅਗਸਤ ਪਾਕਿਸਤਾਨ ਡੇ ਤੇ 15 ਅਗਸਤ ਇੰਡੀਅਨ ਡੇ ਤੇ ਅਸੀਂ ਬਾਜੇ, ਰੰਗ, ਫਲਾਨਾ, ਆਤਿਸ਼ਬਾਜ਼ੀ ਸਾਰਾ ਕੁਝ ਤੱਕ ਕਰ ਲੈਂਦੇ ਕਰਦੇ ਇਸ ਕੰਮ ਨਾਲ। ਤੇ ਇਸ ਚੀਜ਼ ਨੂੰ ਅਸੀਂ ਘੜੀ ਆ। ਹਾਂਜੀ, ਇੰਨੀ ਦੁਨੀਆ ਸਾਡੀ ਮਰੀ ਸੀ, ਸ਼ਹੀਦ ਹੋਏ ਸੀ ਲੋਕ, ਅਸੀਂ ਉੱਥੇ ਬਾਜੇ ਵਜਾਣਦੇ ਹੁੰਦੇ ਆ। ਤੇ ਉਹੀ ਜਿਹੜਾ ਉਹ ਬੜੀ ਇੱਕ ਨਾ ਖੂਬਸੂਰਤ ਜੀ ਚੀਜ਼ ਆ ਕਿ ਅਗਸਤ ਦਾ ਮਹੀਨਾ ਐਸਾ ਇੱਕ ਮਹੀਨਾ ਤੁਸੀਂ ਜਿਹੜਾ ਮਰਜ਼ੀ ਰੁੱਖ ਲਾ ਦਿਓ ਤੁਰਦਾ। ਅਗਰ ਅਸੀਂ ਉਹ ਮਹੀਨਿਆਂ ਨੂੰ ਅਸੀਂ ਪੌਦੇ ਲਾ ਕੇ ਸੈਲੀਬ੍ਰੇਟ ਕਰੀਏ ਨਾ, ਸਹੀ ਗੱਲ, ਇਹ ਜਿਹੜਾ ਸਾਰਾ ਕਲਾਈਮੇਟ ਚੇਂਜ ਦਾ ਅਸੀਂ ਬਚ ਸਕਦੇ ਹਾਂ। ਅਸੀਂ ਪੂਰੀ ਦੁਨੀਆ ਤੋਂ ਸਿੱਖ ਰਹੇ ਹਾਂ ਕਿ ਕਲਾਈਮੇਟ ਚੇਂਜ ਤੋਂ ਬਚ ਹੀ ਅਸੀਂ ਉਦੋਂ ਕਰ ਸਕਦੇ ਹਾਂ ਜਦੋਂ ਅਸੀਂ ਕੁਦਰਤ ਨੂੰ ਬੜਾਵਾ ਦਈਏ। ਅਸੀਂ ਤਾਂ ਕੁਦਰਤ ਨੂੰ ਵੱਢ ਰਹੇ ਹਾਂ, ਕੁਦਰਤ ਦੇ ਲਗਾਏ ਹੋਏ ਅਸੀਂ ਫਸਲਾਂ, ਅਸੀਂ ਦਰਖਤ, ਅਸੀਂ ਹਰ ਸ਼ੈ ਉਜਾੜਨ ਦੇ ਹੋਏ ਹਾਂ। ਬਾਰਿਸ਼ ਦਿੰਦੀ ਆ ਲੇਕਿਨ ਉਹਨੂੰ ਸਾਡੇ ਕੋਲ ਸਟੋਰ ਕਰਨ ਲਈ ਡੈਮ ਨਹੀਂ ਹੈਗੇ। ਅਸੀਂ ਬਿਲਡਿੰਗਾਂ ਤਾਂ ਬਣਾ ਰਹੇ ਹਾਂ, ਐਡੀ ਐਡੀ ਰਹਾਇਸ਼ੀ ਮੰਜ਼ਿਲਾਂ ਬਣਾਈ ਜਾ ਰਹੇ ਹਾਂ, ਬਹੁਤ ਕੁਛ ਹੋਰ ਫੈਕਟਰੀਆਂ ਲਾਈ ਜਾ ਰਹੇ ਨੇ, ਡੈਮ ਨਹੀਂ ਬਣਾ ਰਹੇ। ਅਸੀਂ ਹੋਰ ਜਿੱਥੇ ਪਾਣੀ ਇੱਕ ਮੌਤ ਆ ਉੱਥੇ ਜ਼ਿੰਦਗੀ ਵੀ ਆ। ਬਿਲਕੁਲ, ਮੌਤ ਉਦੋਂ ਆ ਜਦੋਂ ਅਸੀਂ ਇਹਦੀ ਸੰਭਾਲ ਨਹੀਂ ਕਰਨੀ, ਜ਼ਿੰਦਗੀ ਉਦੋਂ ਆ ਜਦੋਂ ਅਸੀਂ ਇਹਨੂੰ ਸੰਭਾਲ ਕੇ ਸਟੋਰ ਕਰਕੇ ਇਹ ਤੋਂ ਫਾਇਦੇ ਲੈਣੇ ਆ। ਪਾਣੀ ਹੀ ਅਸਲ ਜ਼ਿੰਦਗੀ ਹੈ ਅਗਰ ਅਸੀਂ ਉਹਨੂੰ ਸਹੀ ਮਾਨਿਆ 'ਚ ਅਸੀਂ ਇਸਤੇਮਾਲ ਕਰ ਸਕੀਏ ਉਹਨੂੰ। ਤੇ ਅਸੀਂ ਟਿਊਬਵੈੱਲਾਂ ਦੇ ਰਾਹੀਂ ਅਸੀਂ ਬਹੁਤ ਜ਼ਮੀਨ ਦਾ ਪਾਣੀ ਕੱਢ ਕੇ, ਇੱਕ ਛੋਟੀ ਜਿਹੀ ਮੈਂ ਪਿੱਛੇ ਮਿਸਾਲ ਸੁਣੀ ਹੈ ਕਿ ਪਾਣੀ ਜਿਹੜਾ 1 ਲੀਟਰ ਅਸੀਂ ਕੱਢਦੇ ਹਾਂ ਨਾ ਜ਼ਮੀਨ ਦੇ ਵਿੱਚੋਂ, ਉਹਦੀ ਰੀਸਟੋਰ ਹੋਣ ਵਾਸਤੇ ਉਹਨੂੰ 1400 ਤੋਂ ਜਾਂ 1500 ਸਾਲ ਲੱਗਦੇ ਆ ਦੁਬਾਰਾ ਉਸ ਸਤ੍ਹਾ ਜ਼ਮੀਨ 'ਚ ਜਾਣ ਵਾਸਤੇ, ਉਸ ਉੱਥੇ ਬਣਨ ਵਾਸਤੇ। ਤੇ ਅਸੀਂ ਪਤਾ ਨਹੀਂ ਕਿੰਨੇ ਹਜ਼ਾਰਾਂ ਲੀਟਰ ਕੱਢਦੇ ਹਾਂ ਡੇਲੀ। ਤੇ ਉਸੇ ਨਿਸਬਤ ਅਸੀਂ ਇੱਕ ਹੋਰ ਜਿਹੜੇ ਸੋਰਸਿਸ ਆ ਬਾਰਿਸ਼ ਨੂੰ ਸਟੋਰ ਕਰਦੇ ਹਾਂ। ਸਾਡੇ ਕੋਲ ਡੈਮ ਆ, ਸਾਡੇ ਕੋਲ ਨਦੀਆਂ, ਨਾਲੇ, ਅਸੀਂ ਉਹਨਾਂ ਨੂੰ ਚੀਜ਼ਾਂ ਨੂੰ ਐਕਸੈਪਟ ਕਰਦੇ ਹਾਂ। ਹਾਲਾਂਕਿ ਇਹ ਜਿੰਨਾ ਵੀ ਸਾਡਾ ਏਰੀਆ ਇੰਡੀਆ ਪਾਕਿਸਤਾਨ ਦਾ, ਇਹ ਇਸ ਚੀਜ਼ ਨੂੰ ਕਰਦਾ ਕਵਰ। ਇੱਥੇ ਹਰ ਤਰ੍ਹਾਂ ਦਾ ਮੌਸਮ ਆ, ਇੱਥੇ ਹਰ ਤਰ੍ਹਾਂ ਦੀ ਚੀਜ਼ ਪਾਈ ਜਾਂਦੀ ਆ ਤੇ ਉਹ ਚੀਜ਼ ਨੂੰ ਅਸੀਂ ਨਹੀਂ ਲੈ ਰਹੇ ਤੇ ਉਸ ਚੀਜ਼ਾਂ ਨੂੰ ਨਹੀਂ ਜਾ ਰਹੇ। ਅਸੀਂ ਹਥਿਆਰ ਬਣਾਉਣ ਨਾਲ ਨੂੰ, ਅਸੀਂ ਇੱਕ ਦੂਜੇ ਨੂੰ ਮਾਰਨ ਨਾਲ ਨੂੰ, ਉਹ ਚੀਜ਼ਾਂ ਨੂੰ ਅਸੀਂ ਜ਼ਿਆਦਾ ਪ੍ਰੈਫਰ ਦਿੰਦੇ ਆ। ਜਿਹੜਾ ਤਾਂ ਈਦ ਵਾਲੇ ਦਿਨ ਵੀ ਬੱਚੇ ਨੂੰ ਕਹਿੰਦੇ ਵੀ ਆਹ ਲੈ ਪਿਸਤੌਲ ਤੇਰੇ ਲਈ ਲਿਆਤਾ, ਪਿਸਤੌਲ ਲਿਆਤਾ ਸੀ। ਮੈਂ ਕਹਿੰਦਾ ਇਹ ਕਿੱਧਰ ਦੀ ਰਵਾਇਤ ਆ, ਕਿੱਧਰ ਦੀ ਉਹਨਾਂ ਨੂੰ ਕੀ ਇਹਦਾ ਫਾਇਦਾ, ਕੀ ਸਬਕ ਦੇਣਾ ਚਾਹੁੰਦੇ ਅਸੀਂ ਆਪਣੀ ਨਸਲ ਨੂੰ, ਨਵੀਂ ਛੋਟੇ ਬੱਚਿਆਂ ਨੂੰ ਉਹਦੇ ਹੱਥ 'ਚ ਪਿਸਤੌਲ ਦੇ ਕੇ ਕੀ ਦੱਸਣਾ ਚਾਹੁੰਦੇ ਉਹਨੂੰ? ਇਹ ਇੱਕ ਬੜਾ ਸਵਾਲ ਹੈ। ਬਿਲਕੁਲ। ਤੇ ਇਹ ਚੀਜ਼ਾਂ ਕਿਸਾਨਾ ਸਾਹਿਬ, ਬਾਕੀ ਦੁੱਖ ਜਿਹੜਾ ਬਹੁਤ ਆ, ਦੁੱਖ ਬਹੁਤ ਜਿਹੜੇ ਵੀ ਸਿਆਣੇ ਨਿਆਣੇ ਨੂੰ ਦੱਸੀਦਾ ਜਾਂ ਪੁੱਛਦੇ ਆ, ਹੁਣ ਹਰ ਭੱਜ ਨੱਠ ਕੇ ਤੁਹਾਡੇ ਦਾ ਰਾਬਤੇ ਦੱਸੋ ਯਾਰ ਕੀ ਬਣਿਆ ਉੱਧਰ, ਤੇ ਉਹ ਬੜਾ ਇੱਕ ਦਿਲ ਨੂੰ ਹੁੰਦਾ ਵੀ ਚੰਗਾ ਵੀ ਲੱਗਦਾ ਕਿ ਯਾਰ ਇਹਨਾਂ ਨੂੰ ਫਿਕਰ ਹੈਗੀ ਆ। ਹੁਣ ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ, ਸਾਡੀਆਂ ਗੌਰਮੈਂਟਾਂ ਨੂੰ, ਸਾਡੇ ਲੋਕਾਂ ਨੂੰ ਕੀ ਕਰਨਾ ਚਾਹੀਦਾ ਇੱਕ ਦੂਜੇ ਨਾਲ ਨਫ਼ਰਤ ਖਤਮ ਕਰਕੇ ਪਿਆਰ ਨੂੰ ਬੜਾਵਾ ਦੇਣ ਲਈ? ਕਿਸਾਨਾ ਸਾਹਿਬ, ਨਫ਼ਰਤ ਜਿਹੜੀ ਆ ਉਹ ਹਮੇਸ਼ਾ ਨੁਕਸਾਨ ਹੀ ਆ। ਜਿੰਨੀ ਮਰਜ਼ੀ ਅਸੀਂ ਕਰ ਹੀ ਲਈਏ, 75 ਸਾਲ 75 ਵਰ੍ਹਿਆਂ ਅਸੀਂ ਨਫ਼ਰਤ ਹੀ ਕਰ ਕੀ ਲੱਭਿਆ ਹੁਣ ਤੱਕ? ਕੁਛ ਵੀ ਨਹੀਂ। ਪਿਆਰ ਦੇ ਰਾਹੀਂ ਅਸੀਂ ਬਹੁਤ ਕੁਝ ਗੇਨ ਕਰ ਸਕਦੇ ਹਾਂ। ਸਭ ਨਾਲ ਦੁਨੀਆ ਦੀ ਸਭ ਨਾਲ ਵੱਡੀ ਮੰਡੀ ਇਸ ਟਾਈਮ ਸਾਡਾ ਏਰੀਆ, ਸਾਡਾ ਇਹ ਖਿੱਤਾ ਦੁਨੀਆ ਦੀ ਸਭ ਨਾਲ ਵੱਡੀ ਮੰਡੀ ਹੈ। ਜਿੱਥੇ ਇਨਸਾਨ ਆ ਉੱਥੇ ਹੀ ਹਰ ਚੀਜ਼ ਲੱਗਣੀ ਹੈ ਨਾ, ਤੇ ਉਹ ਇਹੀ ਆ ਸਾਰਾ ਖਿੱਤਾ। ਤੇ ਪਾਕਿਸਤਾਨ ਇੱਕ ਐਸੀ ਜਗ੍ਹਾ ਤੇ ਪਾਇਆ ਜਾਂਦਾ ਜਿਹਨੇ ਪੂਰੀ ਦੁਨੀਆ ਨੂੰ ਰਾਹ ਦੇਣਾ। ਇੰਡੀਆ ਨੂੰ ਪੂਰੀ ਦੁਨੀਆ ਤੱਕ ਰਾਹ ਪਾਕਿਸਤਾਨ ਦੇ ਵਿੱਚੋਂ ਲੰਘ ਕੇ ਜਾਣੇ ਆ। ਮੁਹੱਬਤ ਹੋਏਗੀ, ਪਿਆਰ, ਅਮਨ ਹੋਏਗਾ ਤੇ ਸਾਰੇ ਰਾਹ ਜਾਣੇ ਆ। ਫਿਰ ਇਹ ਬਜ਼ੁਰਗਾ ਬਣ ਸਕਦੇ। ਚਲੋ ਅਫਗਾਨਿਸਤਾਨ 'ਚ ਵੀ ਅਮਨ ਆ ਰਿਹਾ, ਉਹ ਵੀ ਵਧੀਆ ਚੀਜ਼ ਹੋ ਰਹੀ ਆ। ਅੱਗੇ ਦੇ ਅੱਗੇ ਅਸੀਂ ਵੱਧ ਰਹੇ ਹਾਂ। ਤੇ ਸੈਕੰਡ ਥਿੰਗ, ਪਾਣੀ ਦਾ ਸਾਡਾ ਸਿੰਧ ਆਸਮਾਦਾ ਹੋਇਆ ਜੋ ਪਾਣੀ ਤੋਂ ਅਸੀਂ ਕਰ ਰਹੇ ਹਾਂ ਅੱਜ ਕੱਲ੍ਹ। ਇੰਡੀਆ ਦੇ ਕੋਲ 3 ਦਰਿਆ, 3 ਸਾਡੇ ਕੋਲ ਆ। ਇੰਡੀਆ ਕੁਛ ਸਾਡੇ ਵੀ ਗਲਤ ਹੋਣਗੇ, ਕੁਛ ਅਸੀਂ ਜਿਹੜੀ ਸੁਣਦੇ ਹਾਂ ਵੀ ਜਿੱਦਣ ਉਹਨਾਂ ਨੇ ਪਾਣੀ ਛੱਡਿਆ ਚਨਾਹ ਦੇ ਵਿੱਚ, ਕਿਉਂਕਿ ਉਹ ਚਨਾਹ ਦੇ ਵਿੱਚ ਜਾਂ ਜੇਹਲਮ ਦੇ ਵਿੱਚ ਪਾਣੀ ਛੱਡ ਸਕਦੇ ਆ, ਕਿਉਂਕਿ ਉਹ ਸਾਡੇ ਦਰਿਆ ਉੱਤੇ ਉਹਨਾਂ ਨੂੰ ਪਾਬੰਦੀ ਕੋਈ ਨਹੀਂ। ਸਤਲੁਜ 'ਚ ਅਸੀਂ ਆਪਣੀ ਮਰਜ਼ੀ ਨਾਲ ਲਿਆ, ਉਹ ਸਾਡੇ ਛੱਡ ਨਹੀਂ ਸਕਦੇ ਸੀ। ਅਸੀਂ ਉਹਨਾਂ ਤੇ ਮੁਕੱਦਮਾ ਕਰ ਸਕਦੇ ਵੀ ਅਸੀਂ, ਇਹ ਸਾਡਾ ਦਰਿਆ ਨਹੀਂ ਸੀ, ਇਹਨੇ ਸਾਡੇ ਕਾਹਲੋਂ ਛੱਡਿਆ। ਉਹ ਅਸੀਂ ਆਪਣੀ ਮਰਜ਼ੀ ਨਾਲ ਐਕਸੈਪਟ ਕੀਤਾ, ਯਾਰ ਉਧਰ ਰੋੜ ਰਹੇ ਆ, ਅਸੀਂ ਐਕਸੈਪਟ ਕਰ ਲਿਆ। ਇੱਕ ਭਰਾਬੰਦੀ ਦੀ ਨਾਲ। ਹਾਂਜੀ।
ਤੇ ਇਹੀ ਅਗਰ ਚੀਜ਼ਾਂ ਨੂੰ ਅਸੀਂ ਦੋਨੇ ਮੁਲਕ ਰਲ ਮਿਲ ਕੇ ਇਹਨਾਂ ਨੂੰ ਸਟੋਰ ਕਰਨ ਦਾ ਬਹਾਨਾ ਲੱਭਣ, ਇਹਨਾਂ ਨੂੰ ਇੱਕ ਦੂਜੇ ਨਾਲ ਮਦਦ ਕਰਕੇ ਡੈਮ ਬਣਾਉਣ, ਦੋਨਾਂ ਵਾਸਤੇ ਫਾਇਦਾ। ਦੋਨਾਂ ਵਾਸਤੇ ਫਾਇਦਾ। ਉਧਰ ਵੀ ਪਤਾ ਨਹੀਂ ਲੱਖਾਂ ਕਰੋੜਾਂ ਏਕੜ ਜਿਹੜੀ ਆ ਅਰਾਜ਼ੀ ਜਿਹੜੀ ਉਹ ਆਬਾਦ ਹੋ ਸਕਦੀ ਹੈ, ਇੱਧਰ ਵੀ ਲੱਖਾਂ ਕਰੋੜਾਂ ਏਕੜ ਅਰਾਜ਼ੀ ਆਬਾਦ ਹੋ ਸਕਦੀ ਹੈ। ਬਰਾਨੀ ਏਰੀਆ ਜਿਹੜਾ ਬਰਾਨੀ ਏਰੀਆ ਉਹ ਆਬਾਦ ਹੋ ਸਕਦਾ ਬਿਲਕੁਲ। ਤੇ ਉਹਨਾਂ ਚੀਜ਼ਾਂ ਨੂੰ ਫਾਇਦਾ ਚੱਕਣ ਦੀ ਬਜਾਏ ਅਸੀਂ ਇੱਕ ਦੂਜੇ ਨੂੰ ਮਾਰਨ ਦੀ ਇੱਕ ਨਫ਼ਰਤ ਫੈਲਾ ਰਹੇ ਹਾਂ, ਆਪਣੀਆਂ ਨਸਲਾਂ ਨੂੰ ਤਬਾਹ ਕਰ ਰਹੇ ਹਾਂ। ਸਾਡੀ ਇੰਡੀਆ ਪਾਕਿਸਤਾਨ ਦੀ ਜਿੰਨੀ ਨਵੀਂ ਜਨਰੇਸ਼ਨ ਆ ਰਹੀ ਹੈ, ਇੱਥੋਂ ਨੱਠਣਾ ਚਾਹੁੰਦੀ ਹੈ, ਇੱਥੋਂ ਨਿਕਲਣਾ ਚਾਹੁੰਦੀ ਹੈ ਕਿਸੇ ਤਰੀਕੇ, ਅਸੀਂ ਬਾਹਰ ਚੱਲ ਜਾਈਏ, ਅਸੀਂ ਉਹਨਾਂ ਨੂੰ ਮੌਕੇ ਨਹੀਂ ਦੇ ਰਹੇ। ਹਾਲਾਂਕਿ ਇੱਥੇ ਪੋਟੈਂਸ਼ੀਅਲ ਬਹੁਤ ਆ, ਲੇਕਿਨ ਅਸੀਂ ਗੇਨ ਕਰਨ ਦਾ ਮੌਕਾ ਨਹੀਂ ਦੇ ਰਹੇ। ਉਹ ਇੱਥੋਂ ਨਿਕਲਣਾ ਚਾਹੁੰਦੀ ਹੈ ਕਿਸੇ ਤਰੀਕੇ, ਅਸੀਂ ਨਿਕਲ ਜਾਈਏ, ਕੋਈ ਯੂਰਪ ਵੱਲ ਨੂੰ ਨੱਠਿਆ, ਕੋਈ ਅਮਰੀਕਾ ਕੈਨੇਡਾ ਨੂੰ ਨੱਠਿਆ। ਉਹ ਮੁਲਕ ਇਹਨਾਂ ਨੂੰ ਸਾਰਿਆਂ ਨੂੰ ਐਕਸੈਪਟ ਕਰਕੇ, ਇਹ ਸਾਰੀ ਆਵਾਮ ਨੂੰ ਐਕਸੈਪਟ ਕਰਕੇ ਉੱਥੇ ਸਾਰਾ ਸਹੂਲਤਾਂ ਦੇ ਰਿਹਾ, ਉੱਥੇ ਮੌਕੇ ਦੇ ਰਿਹਾ। ਕੀ ਅਸੀਂ ਨਹੀਂ ਕਰ ਸਕਦੇ? ਉਹ ਸਾਡੇ ਚੀਜ਼ਾਂ ਇੱਥੇ ਹੈ ਨਹੀਂ, ਸਾਡੇ ਕੋਲ ਰਕਬਾ ਹੈ ਨਹੀਂ, ਬਹੁਤ ਜ਼ਿਆਦਾ ਹੈ, ਬਹੁਤ ਏਰੀਆ ਸਾਡੇ ਕੋਲ, ਬਹੁਤ ਚੀਜ਼ਾਂ ਬਹੁਤ, ਲੇਕਿਨ ਅਸੀਂ ਨਹੀਂ ਕਰ ਰਹੇ। ਇਹ ਅਫਸੋਸ ਵਾਲੀ ਗੱਲ ਆ। ਇਹ ਕੱਲ੍ਹ ਨੂੰ ਅਸੀਂ ਦੇਖਣਾ ਕਿ ਸਾਡੀ ਜਨਰੇਸ਼ਨ ਕਿੱਧਰ ਗਈ ਹੈ। ਤੇ ਬਸ ਇੰਨਾ ਕਿ ਸਾਡਾ ਸੀਗਾ ਕਿ ਸਾਨੂੰ ਮਿਲ ਜੁਲ ਕੇ ਇੱਕ ਦੂਜੇ ਦੁੱਖ ਦਰਦ ਦੇ ਟਾਈਮ, ਜਿਹੜਾ ਹੁਣ ਦਰਦ ਦਾ ਟਾਈਮ ਆ, ਉਹਦੇ ਵਿੱਚ ਅਸੀਂ ਨਾਲ ਖੜਨਾ ਚਾਹੁੰਦੇ ਹਾਂ। ਸਾਡੇ ਦਿਲ ਨੂੰ ਪੁੱਛੋ ਕਿ ਅਸੀਂ ਖੜ ਨਹੀਂ ਸਕਦੇ, ਉਹਦਾ ਕਿੰਨਾ ਸਾਨੂੰ ਮਲਾਲ ਆ ਕਿ ਅਸੀਂ ਖੜ ਨਹੀਂ ਸਕਦੇ, ਉੱਧਰ ਜਾ ਨਹੀਂ ਸਕਦੇ, ਅਸੀਂ ਕੁਛ ਕਰ ਨਹੀਂ ਸਕਦੇ। ਤੇ ਆਪਣੇ NRI ਭਾਈ ਜਿਹੜੇ ਪਿੱਛੇ ਉਹਨਾਂ ਨੇ ਇੱਧਰ ਆਏ ਸੀਗੇ, ਉਹਨਾਂ ਨੇ ਕੀਤੀ ਮਦਦ, ਉਹਨਾਂ ਨੂੰ ਤਾਂ ਮੌਕਾ ਅੱਲਾ ਨੇ ਦੇਤਾ, ਕਿ ਰੱਬ ਨੇ ਉਹਨਾਂ ਨੂੰ ਦੇਤਾ ਮੌਕਾ ਕਿ ਉਹ ਆਏ, ਉਹ ਕਰ ਲਿਆ। ਲੇਕਿਨ ਅਸੀਂ ਕਰਨਾ ਚਾਹੁੰਦੇ ਹਾਂ, ਸਾਡੇ ਕੋਲ ਕਰ ਨਹੀਂ ਹੋ ਰਿਹਾ। ਇਹ ਚੀਜ਼ਾਂ ਦਾ ਬੜਾ ਮਲਾਲ ਆ। ਸਾਡੇ ਨਾਲ ਤਲਹਾ ਰਹਿਮਾਨ ਸਾਹਿਬ, TR ਕੋਹਲੀ ਸਾਹਿਬ ਬੈਠੇ ਸੀਗੇ ਜੀ, ਗੱਲਾਂ ਬਾਤਾਂ ਤੁਸੀਂ ਸੁਣੀਆਂ। ਮੁੱਖ ਗੱਲ ਇਹ ਹੈ ਕਿ ਆਪਾਂ ਨੂੰ ਹਮੇਸ਼ਾ ਜਿਹੜਾ ਨਾ ਪਿਆਰ ਮੁਹੱਬਤ ਜਿਹੜਾ ਨਾ ਉਹ ਵੰਡਣਾ ਚਾਹੀਦਾ ਹੈ। ਨਫ਼ਰਤ ਨੂੰ ਉਹੀ ਚੀਜ਼ ਖਤਮ ਕਰ ਸਕਦੀ ਹੈ। ਅੱਛਾ, ਕੁਝ ਲੋਕ ਸਾਡੇ ਦੋਸਤ ਸਾਨੂੰ ਕਮੈਂਟ ਰਾਹੀਂ ਦੱਸਦੇ ਆ ਕਿ ਤੁਸੀਂ ਆਪਣੇ ਵਿਊ ਲੈਣ ਲਈ ਇਹ ਗੱਲਾਂ ਕਰਦੇ ਆ। ਯਾਰ, ਜੇ ਅਸੀਂ ਵਿਊ ਲੈਣ ਲਈ ਕਰਦੇ ਆ, ਕਿ ਜਿਹੜੇ ਲੋਕ ਸਾਡੇ ਤੋਂ ਹਟ ਕੇ ਹੋਰ ਟੌਪਿਕ ਦੇ ਵੀਡੀਓ ਬਣਾਉਂਦੇ ਆ, ਉਹਨਾਂ ਦੇ ਵਿਊ ਤਾਂ ਸਾਡੇ ਨੂੰ ਕਿਤੇ ਜ਼ਿਆਦਾ ਹੁੰਦੇ ਆ। ਠੀਕ ਹੈ ਨਾ? ਤੁਸੀਂ ਨਜ਼ਰੀਏ ਨੂੰ ਦੇਖੋ ਵੀ ਅਸੀਂ ਨਜ਼ਰੀਆ ਕਿਹੜਾ ਲੈ ਕੇ ਤੁਰੇ ਹੋਏ ਆ। ਕ੍ਰਿਟੀਸਾਈਜ਼ ਕਰੋ, ਲੇਕਿਨ ਕਿਸੇ ਦਲੀਲ ਨਾ ਕਰੋ। ਉਹ ਕੰਜਰਖਾਨੇ ਦੇ ਵਿਊ ਕਿਸਾਨ ਸਾਹਿਬ ਅੱਜ ਕੱਲ੍ਹ ਬਹੁਤ ਆ ਰਹੇ ਆ। ਸਾਡਾ ਕੰਟੈਂਟ ਤਾਂ ਦੇਖੋ ਅਸੀਂ ਕਰ ਕੀ ਰਹੇ ਆ। ਤੁਸੀਂ ਇਹ ਦੇਖੋ ਵੀ ਅਗਰ ਅਸੀਂ ਪਿਆਰ ਮੁਹੱਬਤ ਦੀ ਗੱਲ ਕਰਦੇ ਹਾਂ ਤਾਂ ਇਹਦੇ 'ਚ ਨੁਕਸਾਨ ਕਿਸੇ ਦਾ ਕੀ ਆ? ਕੋਈ ਨੁਕਸਾਨ ਨਹੀਂ, ਫਾਇਦਾ ਹੀ ਆ। ਬਾਕੀ ਸਾਨੂੰ ਸਾਡੇ ਇੰਸਟਾਗ੍ਰਾਮ 'ਤੇ ਵੀ ਤੁਸੀਂ ਫਾਲੋ ਕਰ ਸਕਦੇ, ਨਾਸਰ ਕਿਸਾਨਾ। ਮੇਰਾ ਪੇਜ ਵੀ ਹੈਗਾ ਨਾਸਰ ਕਿਸਾਨਾ ਹੁਸ਼ਿਆਰਪੁਰੀਆ ਦੇ ਨਾਂ 'ਤੇ, ਉਹਨੂੰ ਵੀ ਫਾਲੋ ਕਰੋ, ਲਾਈਕ ਕਰੋ। ਸਾਡੀਆਂ ਜਿਹੜੀਆਂ ਵੀਡੀਓ ਉਹਨਾਂ ਨੂੰ ਸ਼ੇਅਰ ਕਰਿਆ ਕਰੋ, ਤਾਂ ਕਿ ਇਹ ਜਿਹੜੀ ਮੁਹੱਬਤ ਆ ਨਾ, ਇਹ ਸਿਰਫ ਸਾਡੇ ਤੁਹਾਡੇ ਤੱਕ ਨਾ ਰਹੇ, ਇਹ ਅੱਗੇ ਹੋਰ ਲੋਕਾਂ ਤੱਕ ਵੀ ਪਹੁੰਚ ਸਕੇ। ਇਨਸ਼ਾਅੱਲਾ ਜੀ, ਕਿਸੇ ਹੋਰ ਪ੍ਰੋਗਰਾਮ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗੇ ਜੀ। ਰੱਬ ਰਾਖਾ।